ਤੇ ਕੈਲੀਫੋਰਨੀਆ ਦੇ ਜੇ ਓਵਰਆਲ ਸਟੂਡੈਂਟਸ ਦੀ ਗੱਲ ਦੇਖੀ ਜਾਵੇ ਜੀ ਵੀ ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜ ਚੋਂ ਜੇ ਕਹਿੰਦੇ ਵੀ 5 ਸਟੂਡੈਂਟਸ ਆ ਉਹਨਾਂ ਚੋਂ ਇੱਕ ਜਾਣਾ ਹੀ ਸਿਰਫ ਯੂਨੀਵਰਸਿਟੀ ਨੂੰ ਪਹੁੰਚਦਾ ਜਾਂਦਾ ਹੈਗਾ। ਜੀ ਸੋ ਇਹ ਬਹੁਤ ਜਿਹੜਾ ਨੰਬਰ ਘੱਟ ਹੈਗੇ ਆ। ਹੂੰ ਕੈਲੀਫੋਰਨੀਆ ਦੇ ਵਿੱਚ ਸਿਸਟਮ ਇਸ ਤਰ੍ਹਾਂ ਸੈਟਅਪ ਕੀਤਾ ਗਿਆ ਸੀ ਵੀ 2 ਸਾਲ ਜਿਹੜੇ ਬੱਚੇ ਆ ਉਹ ਹਾਈ ਸਕੂਲ ਤੋਂ ਬਾਅਦ ਕਮਿਊਨਿਟੀ ਕਾਲਜ ਚਲਾਉਣ ਤੇ ਉਹ ਤੋਂ ਬਾਅਦ ਉਹ ਕੈਲ ਸਟੇਟ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਕੈਂਪਸ 11 12 ਆ ਕੈਲ ਸਟੇਟ ਦੇ 28 29 ਹੈਗੇ ਉਹਨਾਂ ਦੇ ਵਿੱਚ ਟਰਾਂਸਫਰ ਕਰ ਸਕਦੇ ਹੈਗੇ ਆ। ਪਰ ਜਿਹੜੇ ਨਵੇਂ ਆਡਿਟ ਰਿਲੀਜ਼ ਹੋਏ ਆ ਉਹਨਾਂ ਦੇ ਮੁਤਾਬਕ ਸਿਰਫ 5 ਵਿੱਚੋਂ ਇੱਕ ਹੀ ਬੱਚਾ ਜਿਹੜਾ ਆ ਕਮਿਊਨਿਟੀ ਕਾਲਜ ਤੋਂ ਰੈਗੂਲਰ ਯੂਨੀਵਰਸਿਟੀ ਦੇ ਵਿੱਚ ਟਰਾਂਸਫਰ ਹੁੰਦਾ ਆ। ਇਹ ਜਿਹੜੇ ਰਿਜ਼ਲਟਸ ਆ 2017 ਤੋਂ ਲੈ ਕੇ 2019 ਦੇ ਜਿਹੜੇ ਆਏ ਹੈਗੇ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਇਹ ਉਹਨਾਂ ਏਰੀਆ ਚੋਂ ਜਿਹੜੇ ਬੱਚੇ ਘਟ ਜਾਂਦੇ ਆ ਜਿਹੜੇ ਰੂਰਲ ਏਰੀਏ ਆ, ਜਿਹੜੇ ਜੀ ਜੀ ਪੇਂਡੂ ਏਰੀਏ ਹੈਗੇ ਆ, ਹੂੰ ਖੇਤਾਂ ਵਾਲੇ ਏਰੀਏ ਹੈਗੇ ਆ, ਜੀ ਜਾਂ ਜਿੱਥੇ ਗਰੀਬ ਲੋਕ ਰਹਿੰਦੇ ਹੈਗੇ ਆ, ਹੂੰ ਜਿਹੜੇ ਫਾਈਨੈਂਸ਼ਲੀ ਗੁੱਡ ਨਹੀਂ ਹੈਗੇ, ਜਿਨ੍ਹਾਂ ਦੇ ਵਿੱਚ ਕਾਲੇ ਮੂਲ ਦੇ ਲੋਕ ਆਉਂਦੇ ਆ ਜਾਂ ਹਿਸਪੈਨਿਕ ਮੂਲ ਦੇ ਜਿਹੜੇ ਲੋਕ ਆ ਉਹ ਆਉਂਦੇ ਹੈਗੇ ਆ। ਬਹੁਤ ਸਾਰੇ ਸਟੂਡੈਂਟਸ ਕਾਲਜਸ ਇਸ ਕਰਕੇ ਜਾਂਦੇ ਆ ਕਮਿਊਨਿਟੀ ਕਾਲਜ ਕਿਉਂਕਿ ਫੀਸ ਬੜੀ ਘੱਟ ਹੁੰਦੀ ਆ। ਉਹ ਤੋਂ ਬਾਅਦ ਟਰਾਂਸਫਰ ਕਰਕੇ ਫਿਰ ਜਿੱਦਾਂ 2 ਸਾਲ ਤੁਹਾਡੇ ਬਚ ਜਾਂਦੇ ਆ ਜ਼ਿਆਦਾ ਪੈਸੇ ਖਰਚਣ ਤੋਂ। ਪਰ ਓਵਰਆਲ ਜਿਹੜੇ ਇਹ ਨੰਬਰਸ ਆਏ ਆ ਇਹ ਬਾਹਲੇ ਗੁੱਡ ਨਹੀਂ ਹੈ। ਅਮਰੀਕਾ ਵਰਗੇ ਵਰਲਡ ਦੇ ਜੇ ਦੇਖਿਆ ਜਾਵੇ ਜਿਹੜੀ ਕੈਲੀਫੋਰਨੀਆ ਆ ਇਹਨੂੰ 6ਵੀਂ 7ਵੀਂ ਇਕਨੋਮੀ ਗਿਣਿਆ ਜਾਂਦਾ ਹੈ ਤੇ ਉੱਥੇ ਜੇ 5 ਵਿੱਚੋਂ ਇੱਕ ਸਟੂਡੈਂਟ ਹੀ ਸਿਰਫ ਜਾ ਰਿਹਾ ਕਾਲਜ ਤੋਂ ਯੂਨੀਵਰਸਿਟੀ ਜਾਵੇ ਇਹ ਇੱਕ ਬਹੁਤ ਮਾੜੀ ਗੱਲ ਹੈਗੀ ਆ। ਜੀ 2022 ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇੱਕ ਸੈੱਟ ਗੋਲ ਕੀਤਾ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਵੀ ਜਿਹੜੇ ਵਰਕਿੰਗ ਏਜ ਅਡਲਟਸ ਆ ਜਿਨ੍ਹਾਂ ਦੇ ਕੋਲ ਪੋਸਟ ਸੈਕੰਡਰੀ ਡਿਗਰੀ ਹੈਗੀ ਆ ਜਾਂ ਸਰਟੀਫਿਕੇਟ ਹੈਗਾ 55 ਤੋਂ 70% ਉਹ 2030 ਤੱਕ ਹੋਣਗੇ। ਪਰ ਜਿਹੜਾ ਰਿਜ਼ਲਟਸ ਆ ਰਹੇ ਆ ਉਹਨਾਂ ਦੇ ਵਿੱਚ ਕੁਝ ਇਦਾਂ ਦਾ ਦਿਸ ਨਹੀਂ ਰਿਹਾ ਹੈਗਾ। ਲਾ ਮੇਕਰਸ ਨੇ ਕੋਸ਼ਿਸ਼ ਵੀ ਕੀਤੀ ਪਰ ਫੇਲ ਹੋ ਗਏ ਤਾਂ ਕਿ ਵੀ ਯੂਸੀ ਸਿਸਟਮ ਜਿਹੜੀ ਗਰੰਟੀ ਦੇਵੇ ਉਹ ਜਿੰਨੇ ਵੀ ਲੋਕ ਸਟੂਡੈਂਟਸ ਕਮਿਊਨਿਟੀ ਕਾਲਜ ਜਾਂਦੇ ਆ ਉਹਨਾਂ ਨੂੰ ਟਰਾਂਸਫਰ ਕਰਨ ਦੇ ਲਈ। ਪਰ ਇਹ ਨਹੀਂ ਹੋ ਸਕਿਆ। ਸੋ ਬਾਹਰਲੀਆਂ ਸਟੇਟਾਂ ਤੋਂ ਬਾਹਰਲੀਆਂ ਮੁਲਕਾਂ ਤੋਂ ਆ ਕੇ ਯੂਐਸਏ ਦੇ ਵਿੱਚ ਕੈਲੀਫੋਰਨੀਆ 'ਚ ਲੋਕ ਪੜ੍ਹਦੇ ਆ ਪਰ ਕੈਲੀਫੋਰਨੀਆ ਸਟੇਟ ਦੇ ਖੁਦ ਦੇ ਜਿਹੜੇ ਵਸਿੰਦੇ ਆ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਤੁਸੀਂ ਦੇਖ ਲਓ। ਹਾਂਜੀ, ਲੰਘੇ ਦਿਨੀ ਆਪਾਂ ਇੱਕ ਹੋਰ ਖਬਰ ਸਾਂਝੀ ਕੀਤੀ ਸੀ ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਦੇ ਨਾਲ ਕਿ ਸਟੂਡੈਂਟ ਲੋਨ ਦੇ ਮਾਮਲੇ ਦੇ ਵਿੱਚ ਵੀ ਕੈਲੀਫੋਰਨੀਆ ਦਾ ਜਿਹੜਾ ਯੂਐਸ ਦੇ ਵਿੱਚ ਨੰਬਰ ਆ ਉਹ ਵੀ ਪਹਿਲੇ ਨੰਬਰਾਂ ਦੇ ਵਿੱਚ ਹੀ ਆਉਂਦਾ। ਇੱਥੇ ਜ਼ਿਆਦਾ ਸਟੂਡੈਂਟਸ ਨੇ ਜਿਹੜਾ ਲੋਨ ਆ ਉਹ ਲਿਆ ਹੋਇਆ। ਇਸੇ ਤਰ੍ਹਾਂ ਜੇਕਰ ਵਿਦਿਅਕ ਅਦਾਰਿਆਂ ਦੀ ਗੱਲ ਚੱਲੀਏ ਤਾਂ ਲਾਸ ਐਂਜਲਸ ਦੇ ਵਿੱਚ ਇੱਕ ਜਿਹੜੀ USC ਦੀ ਜਿਹੜੀ ਸਟੂਡੈਂਟ ਆ ਉਹਨੂੰ ਅਰੈਸਟ ਕੀਤਾ ਗਿਆ। ਉਹਦੇ ਤੇ ਦੋਸ਼ ਲੱਗਿਆ ਕਿ ਉਹਨੇ ਪ੍ਰੋਫੈਸਰ ਨੂੰ ਹਿੱਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ। ਜਿਹੜੀ ਉੱਥੋਂ ਦਾ ਮੀਡੀਆ ਲਾਸ ਐਂਜਲਸ ਦਾ ਇੱਕ ਮੀਡੀਆ ਅਦਾਰਾ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ ਜਿੱਥੋਂ ਅਸੀਂ ਇਹ ਮੇਕ ਸ਼ੋਰ